ਕੌਮੀ ਜਾਂਚ ਏਜੰਸੀ NIA ਵੱਲੋਂ ਖਾਲਸਾ ਏਡ ਸੰਸਥਾ ਦੇ ਪੰਜਾਬ ਵਿੱਚ ਮੁਖੀ ਅਮਰਪ੍ਰੀਤ ਸਿੰਘ ਦੇ ਘਰ ਛਾਪੇਮਾਰੀ। ਹਰਿਆਣਾ ਦੇ ਨੂੰਹ 'ਚ ਹੋਈ ਝੜਪ ਤੋਂ ਬਾਅਦ ਗੰਭੀਰ ਹਾਲਾਤਾਂ ਨੂੰ ਦੇਖਦਿਆਂ 4 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ। ਜੈਪੁਰ ਤੋਂ ਮੁੰਬਈ ਜਾ ਰਹੀ ਟ੍ਰੇਨ ਵਿੱਚ ਪੁਲਿਸ ਮੁਲਾਜ਼ਮ ਵੱਲੋਂ 4 ਮੁਸਲਮਾਨਾਂ ਦਾ ਕੀਤਾ ਗਿਆ ਕਤਲ। ਕੌਮੀ ਜਾਂਚ ਏਜੰਸੀ NIA ਵੱਲੋਂ 15 ਥਾਵਾਂ ਤੇ ਰੇਡ ਮਾਰੀ ਗਈ ਹੈ। ਖਾਲਸਾ ਏਡ ਦੇ 2 ਗੋਦਾਮਾਂ ਅਤੇ ਸੰਸਥਾ ਦੇ ਪੰਜਾਬ ਵਿੱਚ ਮੁਖੀ ਅਮਰਪ੍ਰੀਤ ਸਿੰਘ ਤੋਂ ਇਲਾਵਾ ਏਜੰਸੀ ਦੇ ਇੱਕ ਅਧਿਆਪਕ ਦੇ ਘਰ ਵੀ ਰੇਡ ਮਾਰੀ ਗਈ ਹੈ। ਹੁਸ਼ਿਆਰਪੁਰ ਸਥਿਤ ਕਸਬਾ ਹਰਿਆਣਾ ਭੁੰਗਾ ਵਿੱਚ ਸਵੇਰੇ 6 ਵਜੇ NIA ਦੀ ਟੀਮ ਨੇ ਮੁਹੱਲਾ ਰਾਮਗੜੀਆ ਦੇ ਅਧਿਆਪਕ ਸਰਬਜੋਤ ਸਿੰਘ ਦੇ ਘਰ ਵਿੱਚ ਸਰਚ ਆਪਰੇਸ਼ਨ ਕੀਤਾ। NIA ਦੀ ਟੀਮ 2 ਘੰਟੇ ਤੱਕ ਪਰਿਵਾਰ ਤੋਂ ਪੁੱਛਗਿੱਛ ਤੋਂ ਬਾਅਦ ਸਰਬਜੋਤ ਦਾ ਮੋਬਾਈਲ ਨਾਲ ਲੈ ਗਈ। ਉਹਨਾਂ ਨੂੰ 3 ਅਗਸਤ ਨੂੰ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਟੀਮ ਘਰ ਪਹੁੰਚੀ ਸੀ। ਉਹਨਾਂ ਨੇ ਸਰਬਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਪਰ ਪੁੱਤਰ ਸਰਬਜੋਤ ਸਿੰਘ ਘਰ ਨਹੀਂ ਸੀ। ਉਹ ਆਪਣੇ ਮਾਮੇ ਦੇ ਘਰ ਗਿਆ ਹੋਇਆ ਸੀ, ਜਿਸ ਦੇ ਬਾਅਦ ਟੀਮ ਪਿਤਾ ਨੂੰ ਮਾਮੇ ਦੇ ਘਰ ਲੈ ਗਈ ਅਤੇ ਫਿਰ ਸਰਬਜੋਤ ਨੂੰ ਵਾਪਸ ਘਰ ਲਿਆਈ। ਉਹਨਾਂ ਨੇ ਕਿਹਾ ਕਿ ਇਸ ਸਾਲ ਵਿਸਾਖੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜਥੇ ਨਾਲ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ ਸੀ। 10 ਦਿਨ ਬਾਅਦ ਘਰ ਵਾਪਸੀ ਕੀਤੀ ਸੀ। ਉਹਨਾਂ ਕਿਹਾ ਕਿ NIA ਦੀ ਟੀਮ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਸਹਿਯੋਗ ਕਰੇਗਾ। ਆਉਣ ਵਾਲੇ ਦਿਨਾਂ ਵਿੱਚ ਦਿੱਲੀ ਆਫਿਸ ਵਿੱਚ ਉਹਨਾਂ ਦਾ ਪੁੱਤਰ ਜਾਵੇਗਾ ਅਤੇ ਜਾਂਚ ਵਿੱਚ ਸ਼ਾਮਿਲ ਹੋਵੇਗਾ। ਪਿਤਾ ਨੇ ਦੱਸਿਆ ਕਿ ਪੁੱਤਰ ਸਰਬਜੋਤ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਦਿੱਤੀ ਹੈ। ਪਰਿਵਾਰ ਨੂੰ ਇਹ ਨਹੀਂ ਪਤਾ ਕਿ ਟੀਮ ਇੱਥੇ ਕਿਉਂ ਆਈ ਹੈ। ਉਧਰ ਮੁਕਤਸਰ ਵਿੱਚ ਇੱਕ ਕਿਸਾਨ ਦੇ ਘਰ ਵੀ ਰੇਡ ਹੋਈ ਹੈ। ਮੁਕਤਸਰ ਵਿੱਚ ਹਲਕਾ ਮਲੋਟ ਸਥਿਤ ਪਿੰਡ ਸਾਰਵਾ ਬੋਦਲਾ ਵਿੱਚ ਸਵੇਰੇ NIA ਦੀ ਟੀਮ ਨੇ ਕਿਸਾਨ ਆਗੂ ਸਤਨਾਮ ਸਿੰਘ ਢਾਣੀ ਤੇ ਰੇਡ ਕੀਤੀ। NIA ਦੇ ਅਧਿਕਾਰੀਆਂ ਵੱਲੋਂ ਤਕਰੀਬਨ 2 ਘੰਟੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਗਈ। NIA ਦੀ ਰੇਡ ਦੇ ਦੌਰਾਨ ਕਿਸਾਨ ਦੀ ਕੋਠੀ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ। ਹਾਲਾਂਕਿ ਪੁੱਛਗਿੱਛ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ NIA ਦੀ ਟੀਮ ਜਾਂਦੇ ਸਮੇਂ ਸਤਨਾਮ ਸਿੰਘ ਦਾ ਆਈਫੋਨ ਆਪਣੇ ਨਾਲ ਲੈ ਗਈ। 7 ਅਗਸਤ ਨੂੰ ਸਤਨਾਮ ਸਿੰਘ ਨੂੰ NIA ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਸਤਨਾਮ ਸਿੰਘ ਦਾ ਭਰਾ ਅਰਵਿੰਦਰ ਸਿੰਘ ਇੰਗਲੈਂਡ ਵਿੱਚ ਰਹਿੰਦਾ ਹੈ। ਸੋਮਵਾਰ ਨੂੰ ਹੀ ਉਹ ਇੰਗਲੈਂਡ ਤੋਂ ਵਾਪਸ ਆਇਆ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ NIA ਦੀ ਰੇਡ ਦੇ ਬਾਅਦ ਸਤਨਾਮ ਸਿੰਘ ਦਾ ਪਰਿਵਾਰ ਕਿਸੇ ਦੇ ਭੋਗ ਵਿੱਚ ਚਲਾ ਗਿਆ। ਜਲੰਧਰ ਦੇ ਕਿਸ਼ਨਗੜ੍ਹ ਦੇ ਨਾਲ ਲੱਗਦੇ ਪਿੰਡ ਦੌਲਤਪੁਰ ਵਿੱਚ ਸਾਬਕਾ ਸਰਪੰਚ ਮਲਕੀਤ ਸਿੰਘ ਦੌਲਤਪੁਰ ਦੇ ਘਰ ਵੀ NIA ਦੀ ਟੀਮ ਪਹੁੰਚੀ। ਉਹ ਅਕਾਲੀ ਦਲ ਦੇ ਆਗੂ ਹਨ। NIA ਦੀ ਟੀਮ ਸਵੇਰੇ 3 ਵਜੇ ਮਲਕੀਤ ਸਿੰਘ ਦੌਲਤਪੁਰ ਦੇ ਘਰ ਪਹੁੰਚੀ। ਉਸ ਵਕਤ ਸਾਰਾ ਪਰਿਵਾਰ ਸੁੱਤਾ ਹੋਇਆ ਸੀ। NIA ਨੇ ਸਾਰਿਆਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬਿਠਾਇਆ ਤੇ ਵੱਖ-ਵੱਖ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਗੈਂਗਸਟਰ ਸਿੰਡੀਕੇਟ ਨੂੰ ਲੈ ਕੇ NIA ਦੀ ਟੀਮ ਨੇ ਮੋਗਾ ਜ਼ਿਲ੍ਹੇ ਦੇ ਤਹਿਤ ਆਉਂਦੇ ਪਿੰਡ ਧੂਰਕੋਟ ਨਿਹਾਲ ਸਿੰਘ ਵਾਲਾ ਦੇ ਜਸਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ। ਜਸਵਿੰਦਰ ਸਿੰਘ ਨਾਲ NIA ਦੇ ਅਧਿਕਾਰੀਆਂ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੂੰ ਲੈ ਕੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ NIA ਦੀ ਟੀਮ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਵਿੱਚ ਲਵਸ਼ਿੰਦਰ ਸਿੰਘ ਦੇ ਘਰ ਤੜਕੇ ਪਹੁੰਚ ਗਈ। ਲਵਸ਼ਿੰਦਰ ਸਿੰਘ ਸਾਬਕਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਆਗੂ ਹੈ। ਅੱਜ ਕੁਦਰਤੀ ਮੇਰਾ ਜਨਮ ਦਿਨ ਵਾਲਾ ਦਿਨ ਹੈ, ਠੀਕ ਹੈ। ਮੇਰੇ ਘਰੇ ਸਵੇਰੇ ਆ ਕੇ ਇੱਕਦਮ ਨੌਕ ਕੀਤਾ। ਪਹਿਲਾਂ ਤਾਂ ਮੈਂ ਇਹੀ ਸਰਪ੍ਰਾਈਜ਼ ਸੀਗਾ ਕਿ ਸ਼ਾਇਦ ਕੋਈ ਮੇਰੇ ਦੋਸਤ ਮਿੱਤਰ ਸਰਪ੍ਰਾਈਜ਼ ਦੇਣ ਆਇਆ, ਬਟ ਜਦੋਂ ਮੈਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ 15-16 ਜਣੇ ਪੁਲਿਸ ਵਾਲੇ ਨਾਲ NIA ਦੇ ਸਟਾਫ ਸਾਰੇ ਰੇਡ ਮਾਰਨ ਆਏ ਔਰ ਹੱਥ 'ਚ ਹੱਥਕੜੀਆਂ ਫੜੀਆਂ ਹੋਈਆਂ ਜਿਵੇਂ ਅਸੀਂ ਕੋਈ ਕ੍ਰਾਈਮ ਕਰ ਰਹੇ ਹਾਂ ਔਰ ਇਦਾਂ ਦੀ ਕੁਐਸਚਨਿੰਗ ਆ ਕੇ ਉਹਨਾਂ ਨੇ ਪੁੱਛੀ। ਸੋ ਇਹ ਹਰਟ ਕਰਦੀਆਂ ਸਾਨੂੰ ਚੀਜ਼ਾਂ ਕਿ ਸਾਡੇ ਵਰਗਾ ਯੂਥ, ਸਾਡੇ ਵਰਗੇ ਹੋਰ ਨਾਲ ਹਜ਼ਾਰਾਂ ਵੋਲੰਟੀਅਰ ਜੁੜੇ ਨੇ। ਪੰਜਾਬ ਦੇ ਵਿੱਚ ਘਰ ਵੀ ਅਗਰ ਮੈਂ ਕਰਾਂ ਕਿ 10-20 ਹਜ਼ਾਰ ਵੋਲੰਟੀਅਰ ਸਾਡੇ ਕੋਲੇ ਮਤਲਬ ਨਾਲ ਜੁੜਿਆ ਹੋਇਆ। ਅਗਰ ਤੁਸੀਂ ਇਸ ਤਰੀਕੇ ਨਾਲ ਉਹਨਾਂ ਦਾ ਮੋਰਲ ਡਾਊਨ ਕਰਨਾ ਹੈ ਕਿ ਉਹ ਆਪਣੀ ਸਮਾਜ ਦੀ ਸੇਵਾ ਹੀ ਨਾ ਕਰ ਸਕਣ ਜਾਂ ਉਹ ਇੰਨੇ ਕੁ ਡਰ ਜਾਣ ਕਿ ਦਹਿਸ਼ਤ ਫੈਲ ਜੇ ਉਹਨਾਂ ਦੇ ਵਿੱਚ ਘਰ। ਅੱਜ ਸਵੇਰ ਦੇ ਸਾਰੇ ਵੋਲੰਟੀਅਰਸ ਦੀਆਂ ਮੈਨੂੰ ਟਰਾਈ ਕਰ ਰਹੇ ਨੇ ਫੋਨ ਕਰਨ ਦੀ, ਮੇਰੇ ਤੱਕ ਰੀਚ ਆਊਟ ਕਰ ਰਹੇ ਨੇ, ਨਾਲ ਦੇ ਮਿੱਤਰਾਂ ਨੂੰ ਫੋਨ ਕਰ ਰਹੇ ਕਿ ਇਹ ਹੋ ਕੀ ਰਿਹਾ ਹੈ। ਇੱਕ ਪਾਸੇ ਸਾਡੇ ਮਿਸ਼ਨ ਚੱਲ ਰਹੇ, ਅੱਜ ਵੀ ਪੰਜਾਬ ਹਰਿਆਣੇ ਵਿੱਚ ਘਰ ਸਾਡੇ 18 ਤੋਂ 20 ਲੋਕੇਸ਼ਨਸ ਦੇ ਉੱਤੇ ਪ੍ਰੋਜੈਕਟ ਚੱਲ ਰਹੇ, ਅਲੱਗ-ਅਲੱਗ ਜ਼ਿਲ੍ਹਿਆਂ 'ਚ ਕੰਮ ਚੱਲ ਰਹੇ। ਔਰ ਜਿਹੜਾ ਸਵਾਲ ਤੁਸੀਂ ਕੀਤਾ, ਅਸੀਂ ਆਪ ਸ਼ੌਕਡ ਹਾਂ ਭਾਈ ਸਾਹਿਬ ਇਸ ਤੋਂ। ਸਾਨੂੰ ਆਪ ਹੀ ਨਹੀਂ ਸਮਝ ਆ ਰਿਹਾ ਕਿ ਹੋ ਕੀ ਰਿਹਾ ਸਾਡੇ ਨਾਲ। ਪਰ ਇਸ ਤਰੀਕੇ ਦੇ ਨਾਲ ਆ ਕੇ ਘਰਾਂ ਦੀ ਫਰੋਲਾ ਫਰਾਲੀ ਕਰਨੀ, ਸਾਰਾ ਸਮਾਨ ਉਥਲ-ਪੁਥਲ ਕਰਨਾ, ਚਾਹੇ ਉਹਨਾਂ ਨੇ ਸਾਰਾ ਕੁਝ ਡਾਕੂਮੈਂਟਡ ਕੀਤਾ ਕਿ ਅਸੀਂ ਆਹ ਚੈੱਕ ਕਰਨਾ ਚਾਹੁੰਦੇ ਹਾਂ, ਬਟ ਫੈਮਿਲੀ ਹੈ, ਮੇਰਾ ਛੋਟਾ ਬੱਚਾ ਹੈ, ਉਹ ਸੁੱਤਾ ਹੋਇਆ ਸੀ ਬੈੱਡ ਦੇ ਉੱਤੇ। ਸਵੇਰੇ 5:30-6 ਵਜੇ ਦੀ ਗੱਲ ਹੈ ਔਰ ਇਨਵੈਸਟੀਗੇਸ਼ਨ ਦੌਰਾਨ ਕਹਿੰਦੇ ਇਹਨੂੰ ਉੱਠ ਕੇ ਬਾਹਰਲੇ ਬੈੱਡ ਤੇ ਪਾਓ, ਅਸੀਂ ਬੈੱਡ ਦੇ ਬਾਕਸ ਖੋਲ ਕੇ ਚੈੱਕ ਕਰਨੇ। ਠੀਕ ਹੈ, ਉਹਨਾਂ ਦਾ ਪ੍ਰੋਸੈਸ ਹੋਏਗਾ, ਉਹਨਾਂ ਦਾ ਪ੍ਰੋਸੀਜਰ ਹੋਏਗਾ, ਬਟ ਇਨਸਾਨੀਅਤ ਦੇ ਤੌਰ ਤੇ ਸਾਨੂੰ ਇਹ ਚੀਜ਼ਾਂ ਹਰਟ ਹੁੰਦੀਆਂ ਨੇ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਹਾਂ, ਅਸੀਂ ਹਰ ਇੱਕ ਦਾ ਦੁੱਖ ਦਰਦ ਸਮਝਦੇ ਹਾਂ ਤੇ ਜਦੋਂ ਸਾਡੇ ਨਾਲ ਇਦਾਂ ਹੋ ਰਿਹਾ ਤਾਂ ਉਹ ਕਿਤੇ ਨਾ ਕਿਤੇ ਬਹੁਤ ਦੁੱਖ ਦੀ। ਸਾਡੇ ਕੋਲੇ ਪ੍ਰੋਪਰਲੀ ਅਸੀਂ ਗਵਰਨਮੈਂਟ ਦੇ ਨਾਲ ਰਜਿਸਟਰਡ ਹਾਂ ਫਰੋਮ ਦਾ 2014 ਤੋਂ ਲੈ ਕੇ ਹੁਣ ਤੱਕ ਸਾਨੂੰ ਕੋਈ ਇਹੋ ਜੀ ਐਂਟੀ ਨੈਸ਼ਨਲ ਕੋਈ ਫੰਡਿੰਗ ਆਈ ਹੋਵੇ ਜਾਂ ਕੋਈ ਇਹੋ ਜੀ ਸਾਡੀ ਐਕਟੀਵਿਟੀ ਵੀ ਤੁਹਾਨੂੰ ਲੱਗੀ ਹੋਵੇ ਕਿ ਅਸੀਂ ਕੋਈ ਐਂਟੀ ਨੈਸ਼ਨਲ ਕੰਮ ਕਰ ਰਹੇ ਹਾਂ ਜਾਂ ਐਂਟੀ ਰਿਲੀਜਨ ਕੋਈ ਕੰਮ ਕਰ ਰਹੇ ਹਾਂ ਤੇ ਅਸੀਂ ਜਵਾਬਦੇਹੀ ਹਾਂ ਉਸ ਚੀਜ਼ ਦੇ। ਬਟ ਹਰ ਇੱਕ ਚੀਜ਼ ਦਾ ਇੱਕ ਪ੍ਰੋਸੀਜਰ ਹੁੰਦਾ, ਇੱਕ ਪ੍ਰੋਸੈਸ ਹੁੰਦਾ। ਇਸ ਤਰ੍ਹਾਂ ਦਹਿਸ਼ਤ ਫੈਲਾ ਕੇ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਦੁੱਖ ਦਿੰਦੀ।
ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਢੇ ਗਏ ਜਲੂਸ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਨੂੰਹ 'ਚ ਹਿੰਸਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਰਾਤ ਭਰ ਗਸ਼ਤ ਕੀਤੀ। 4 ਜ਼ਿਲ੍ਹਿਆਂ ਨੂਹਾਨ, ਫਰੀਦਾਬਾਦ, ਰੇਵਾੜੀ ਅਤੇ ਗੁਰੂਗ੍ਰਾਮ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਫਰੀਦਾਬਾਦ ਅਤੇ ਗੁਰੂਗ੍ਰਾਮ ਵਿੱਚ ਮੰਗਲਵਾਰ ਨੂੰ ਸਕੂਲ ਬੰਦ ਰਹਿਣਗੇ। ਹਿੰਸਾ ਦੇ ਮੱਦੇਨਜ਼ਰ ਝੱਜਰ ਪੁਲਿਸ ਵੀ ਅਲਰਟ ਮੋਡ ਤੇ ਹੈ। ਐਸਪੀਆਰਪੀ ਜੈਨ ਦੀ ਅਗਵਾਈ ਵਿੱਚ 7 ਡੀਐਸਪੀਜ਼, 2 ਦਰਜਨ ਦੇ ਕਰੀਬ ਐਸਐਚਓ ਸਮੇਤ ਸੈਂਕੜੇ ਪੁਲਿਸ ਮੁਲਾਜ਼ਮ ਸੰਵੇਦਨਸ਼ੀਲ ਇਲਾਕਿਆਂ ਵਿੱਚ ਤਾਇਨਾਤ ਕੀਤੇ ਗਏ ਹਨ। ਸਥਿਤੀ ਨੂੰ ਸੰਭਾਲਣ ਲਈ ਪੁਲਿਸ ਵੀ ਰਿਜ਼ਰਵ ਵਿੱਚ ਗਈ ਹੈ। ਐਸਪੀਆਰਪੀ ਜੈਨ ਨੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣ ਲਈ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸੰਦੇਸ਼ਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ YouTube ਤੇ ਪੋਸਟ ਕੀਤੇ ਜਾ ਰਹੇ ਸੰਦੇਸ਼ਾਂ ਤੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਭੜਕਾਊ ਭਾਸ਼ਣ ਜਾਂ ਬਿਆਨ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਝੱਜਰ ਜ਼ਿਲ੍ਹੇ 'ਚ ਪੁਲਿਸ ਹਰ ਨਾਕੇ ਤੇ ਤਿੱਖੀ ਨਜ਼ਰ ਰੱਖ ਰਹੀ ਹੈ ਤਾਂ ਜੋ ਮਾਹੌਲ ਖਰਾਬ ਨਾ ਹੋਵੇ। ਇਸ ਦੌਰਾਨ ਖਬਰ ਹੈ ਕਿ ਗੁਰੂਗ੍ਰਾਮ ਦੀ ਇੱਕ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ ਹੈ। ਇਸ ਵਿੱਚ 5 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਸੈਕਟਰ 57 ਸਥਿਤ ਮਸਜਿਦ ਨੂੰ ਅਣਪਛਾਤੇ ਲੋਕਾਂ ਨੇ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਗੁਰੂਗ੍ਰਾਮ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਦੋਵਾਂ ਪਾਸਿਆਂ ਤੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਨੂੰਹ ਹਿੰਸਾ 'ਚ ਕਰੀਬ 1 ਦਰਜਨ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 8 ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਹੋਡਲ ਦੇ ਉਪ ਪੁਲਿਸ ਕਪਤਾਨ ਸੱਜਣ ਸਿੰਘ ਦੇ ਸਿਰ ਵਿੱਚ ਸੱਟ ਲੱਗੀ ਅਤੇ ਇੱਕ ਇੰਸਪੈਕਟਰ ਦੇ ਪੇਟ ਵਿੱਚ ਗੋਲੀ ਲੱਗੀ। ਦੂਜੇ ਪਾਸੇ ਨੀਰਜ ਨਾਂ ਦੇ ਹੋਮਗਾਰਡ ਦੇ ਹਸਪਤਾਲ ਵਿੱਚ ਮੌਤ ਹੋ ਗਈ। ਮਿਲੀ ਵੀਡੀਓ ਕਲਿੱਪ ਵਿੱਚ ਘੱਟੋ-ਘੱਟ 4 ਕਾਰਾਂ ਸੜਦੀਆਂ ਵੇਖੀਆਂ ਜਾ ਸਕਦੀਆਂ ਹਨ। ਇੱਕ ਹੋਰ ਕਥਿਤ ਵੀਡੀਓ ਵਿੱਚ 2 ਨੁਕਸਾਨੀਆਂ ਗਈਆਂ ਪੁਲਿਸ ਕਾਰਾਂ ਦਿਖਾਈਆਂ ਗਈਆਂ ਹਨ। ਕਲਿੱਪ ਵਿੱਚ ਗੋਲੀਆਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਰੇਲਵੇ ਫੋਰਸ ਦੇ ਮੁਲਾਜ਼ਮ ਵੱਲੋਂ 3 ਮੁਸਲਮਾਨ ਯਾਤਰੀਆਂ ਦੇ ਕੀਤੇ ਕਤਲ ਦੀ ਘਟਨਾ ਨੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਭਵਿੱਖ ਬਾਰੇ ਸਥਿਤੀ ਹੋਰ ਸਪਸ਼ਟ ਕਰ ਦਿੱਤੀ ਹੈ। ਦਰਅਸਲ ਬੀਤੇ ਦਿਨੀ ਅਜਿਹੀ ਘਟਨਾ ਵਾਪਰੀ ਹੈ। ਜੈਪੁਰ ਤੋਂ ਮੁੰਬਈ ਜਾ ਰਹੀ ਟ੍ਰੇਨ ਵਿੱਚ ਰੇਲਵੇ ਸੁਰੱਖਿਆ ਮੁਲਾਜ਼ਮ ਚੇਤਨ ਸਿੰਘ ਨੇ ਆਪਣੇ ਆਟੋਮੈਟਿਕ ਹਥਿਆਰ ਦੇ ਨਾਲ 12 ਗੋਲੀਆਂ ਚਲਾਈਆਂ, ਜਿਸ ਦਾ ਨਿਸ਼ਾਨਾ 3 ਮੁਸਲਮਾਨ ਅਤੇ ਇੱਕ ਆਦੀਵਾਸੀ ਪਿਛੋਕੜ ਦਾ ਸੀਨੀਅਰ ਅਫਸਰ ਬਣਿਆ। 4 ਲਾਸ਼ਾਂ ਦੇ ਉੱਪਰ ਖਲੋ ਕੇ ਚੇਤਨ ਸਿੰਘ ਨੇ ਕਿਹਾ ਕਿ ਜੇ ਭਾਰਤ ਵਿੱਚ ਰਹਿਣਾ ਹੈ ਤਾਂ ਮੋਦੀ ਯੋਗੀ ਨੂੰ ਹੀ ਵੋਟ ਪਾਉਣੀ ਪਵੇਗੀ। ਇਹ ਘਟਨਾ ਪਹਿਲੀਆਂ ਘਟਨਾਵਾਂ ਤੋਂ ਇਸ ਕਰਕੇ ਵੱਖ ਹੈ ਕਿਉਂਕਿ ਇਸ ਵਾਰ ਮੁਸਲਮਾਨ ਭੀੜ ਦੀ ਥਾਂ ਵਰਦੀਧਾਰੀ ਮੁਲਾਜ਼ਮ ਦੇ ਨਫ਼ਰਤੀ ਜ਼ਹਿਰ ਦਾ ਸ਼ਿਕਾਰ ਬਣੇ। ਸਿੱਖ ਵੀ ਇਸ ਤਰ੍ਹਾਂ ਵਰਦੀਧਾਰੀਆਂ ਦੇ ਕਹਿਰ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਸਚਿਨ ਬਿਸ਼ਨੋਈ ਉਰਫ ਸਚਿਨ ਥਾਪਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਜ਼ਰਬੈਜਾਨ ਦੇ ਬਾਕੂ ਤੋਂ ਭਾਰਤ ਲਿਆਂਦਾ ਹੈ। ਦਿੱਲੀ ਪੁਲਿਸ ਦੀ ਟੀਮ ਅੱਜ ਸਚਿਨ ਬਿਸ਼ਨੋਈ ਨੂੰ ਲੈ ਕੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੀ। ਦਿੱਲੀ ਪੁਲਿਸ ਵੱਲੋਂ ਸਚਿਨ ਬਿਸ਼ਨੋਈ ਨੂੰ ਵਿਦੇਸ਼ ਤੋਂ ਗ੍ਰਿਫਤਾਰ ਕਰਕੇ ਲਿਆਉਣ ਤੋਂ ਬਾਅਦ ਹੁਣ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪੰਜਾਬ ਲਿਆ ਕੇ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਗਾਇਕ ਨੂੰ ਕਤਲ ਕਰਨ ਦੀ ਸਾਰੀ ਅਸਲੀਅਤ ਸਾਹਮਣੇ ਆ ਸਕੇ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਸ ਦੇ ਜਾਲੀ ਪਾਸਪੋਰਟ ਬਣਾਉਣ ਵਿੱਚ ਹੋਰ ਜਿਹੜੇ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ, ਉਹਨਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਚਾਰਜਸ਼ੀਟ ਵਿੱਚ ਸਚਿਨ ਬਿਸ਼ਨੋਈ ਦਾ ਨਾਮ ਹੈ, ਪਰ ਉਸ ਦਾ ਅਦਾਲਤ ਵਿੱਚ ਚਲਾਨ ਉਸ ਦੇ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹੀ ਪੇਸ਼ ਕੀਤਾ ਜਾਵੇਗਾ। ਇਸੇ ਦੌਰਾਨ ਹੀ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਚਿਨ ਬਿਸ਼ਨੋਈ ਨੂੰ ਵਿਦੇਸ਼ ਤੋਂ ਲਿਆਉਣ ਦੀ ਮੰਗ ਸਭ ਤੋਂ ਪਹਿਲਾਂ ਕੀਤੀ ਹੀ ਮਾਨਸਾ ਪੁਲਿਸ ਨੇ ਸੀ, ਕਿਉਂਕਿ ਮੂਸੇਵਾਲਾ ਨੂੰ ਮਾਰਨ ਦੀ ਜ਼ਿੰਮੇਵਾਰੀ ਵੀ ਸਚਿਨ ਬਿਸ਼ਨੋਈ ਨੇ ਲਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦਸਤਾਵੇਜ਼ ਤਿਆਰ ਕਰਕੇ ਕਾਰਵਾਈ ਆਰੰਭ ਦਿੱਤੀ ਹੈ ਅਤੇ ਛੇਤੀ ਹੀ ਉਸ ਨੂੰ ਮਾਨਸਾ ਲਿਆ ਕੇ ਪੁੱਛ ਪੜਤਾਲ ਕੀਤੀ ਜਾਵੇਗੀ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸਚਿਨ ਬਿਸ਼ਨੋਈ ਦਾ ਵੀ ਹੱਥ ਹੈ। ਹੁਣ ਪੰਜਾਬ ਪੁਲਿਸ ਉਸ ਨੂੰ ਪੰਜਾਬ ਲਿਆ ਸਕਦੀ ਹੈ। ਸਚਿਨ ਬਿਸ਼ਨੋਈ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ। ਸਚਿਨ ਬਿਸ਼ਨੋਈ ਭਾਰਤ ਵਿੱਚ ਰਹਿੰਦਿਆਂ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਿਲ ਸੀ। ਉਸਨੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਵਾਉਣ ਦੀ ਯੋਜਨਾ ਬਣਾਈ ਸੀ। ਉਹ ਦਿੱਲੀ ਤੋਂ ਫਰਜ਼ੀ ਪਾਸਪੋਰਟ ਬਣਵਾ ਕੇ ਅਜ਼ਰਬਾਈਜਾਨ ਭੱਜ ਗਿਆ ਸੀ। ਮਨਪ੍ਰੀਤ ਸਿੰਘ ਬਾਦਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਖਬੀਰ ਸਿੰਘ ਬਾਦਲ ਨਾਲ ਵੀ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ। ਦੋਵਾਂ ਨੇ ਇੱਕ ਦੂਜੇ ਦੀ ਫੋਟੋ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਤੰਜ ਕੱਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਹੋਲੀ ਦੇ ਤਿਉਹਾਰ ਵਾਲੀ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਜਨਾਬ ਅੱਜ ਕੱਲ੍ਹ ਸਿੱਖ ਮਸਲਿਆਂ ਦੇ ਮੁੱਦਈ ਬਣੇ ਹੋਏ ਨੇ, ਨਹੀਂ ਉਹ ਲੱਭਣੇ ਲਾਲ ਗੁਆਚੇ, ਉਹ ਮਿੱਟੀ ਨਾਲ ਫਰੋਲ ਜੋਗੀਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਖਾਣਾ ਖਾ ਰਹੇ ਹਨ ਅਤੇ ਪਿੱਛੇ ਭਗਵੰਤ ਮਾਨ ਦੀ ਆਵਾਜ਼ ਵਿੱਚ ਹੀ ਗਾਣਾ ਚੱਲ ਰਿਹਾ ਹੈ। ਕਿਸ ਮਕਸਦ ਵਾਸਤੇ ਜੀ ਤੁਸੀਂ ਫਾਂਸੀ ਦੇ ਰੱਸੇ ਚੁੰਮੇ, ਉਹ ਭੁੱਲ ਆ ਗਏ ਜੀ ਜਿਨ੍ਹਾਂ ਦਾ ਦੇਸ਼ ਚਲਾਉਣਾ ਜਿਵੇਂ। ਇਸ ਦੇ ਨਾਲ ਕੈਪਸ਼ਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਅੱਜ ਕੱਲ੍ਹ ਸਟੇਟ ਇਹਨਾਂ ਦੇ ਹੱਥ 'ਚ ਹੈ। ਸਟੇਟ ਤੇ ਸਟੇਜ 'ਚ ਬਹੁਤ ਫਰਕ ਹੁੰਦਾ ਹੈ। ਡਰਾਈਵਰ ਹੋਵੇ ਜਾਂ ਸ਼ਰਾਬੀ ਦਾਰੂਬਾਜ਼, ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ।
ਦਰਅਸਲ ਕੁਝ ਦਿਨ ਪਹਿਲਾਂ ਗੁਰਦੁਆਰਾ ਸੋਧ ਬਿੱਲ ਅਤੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਯੂਨੀਅਨ ਬਣਾਉਣ ਦੇ ਐਲਾਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸੀਐਮ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਸਿੱਖ ਮਸਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਹਾਂ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨਾ ਬੰਦ ਕਰਨ। ਖਾਲਸਾ ਪੰਥ ਤੁਹਾਡੇ ਇਸ ਵਿਤਕਰੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ ਅਤੇ ਤੁਹਾਡੇ ਦੁਆਰਾ ਪਵਿੱਤਰ ਸਿੱਖ ਸੰਸਥਾਵਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਹੜਪਣ ਦੀਆਂ ਕੋਸ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਵੇਗਾ। ਤੁਸੀਂ ਉਹਨਾਂ ਸਿੱਖ ਵਿਰੋਧੀ ਜ਼ਾਲਮਾਂ ਤੇ ਕਠਪੁਤਲੀਆਂ ਦੇ ਰਾਹ ਤੇ ਚੱਲ ਰਹੇ ਹੋ ਜਿਨ੍ਹਾਂ ਨੇ ਖਾਲਸਾ ਪੰਥ ਅਤੇ ਇਸ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਨੂੰ ਜਕੜਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਹਾਡੇ ਲਈ ਚੰਗਾ ਹੋਵੇਗਾ ਜੇ ਤੁਸੀਂ ਆਪਣੀ ਆਰਾਮ ਅਤੇ ਸਾਨੋ ਸ਼ੌਕਤ ਵਾਲੀ ਜੀਵਨ ਸ਼ੈਲੀ ਵਿੱਚੋਂ ਸਮਾਂ ਕੱਢ ਕੇ ਸਿੱਖ ਇਤਿਹਾਸ ਨੂੰ ਪੜ੍ਹ ਲਵੋ। ਗੁਰਬਾਣੀ ਦੇ ਪ੍ਰਸਾਰਨ ਦੇ ਮੁੱਦੇ ਤੇ ਖਾਲਸਾ ਪੰਥ ਨੂੰ ਡਰਾਉਣ 'ਚ ਨਾਕਾਮ ਰਹੇ ਭਗਵੰਤ ਮਾਨ ਤੁਸੀਂ ਹੁਣ ਸਸਤੀਆਂ ਚਾਲਾਂ ਅਤੇ ਸਾਜ਼ਿਸ਼ਾਂ ਦਾ ਸਹਾਰਾ ਲੈ ਕੇ ਐਸਜੀਪੀਸੀ ਅੰਮ੍ਰਿਤਸਰ ਦੇ ਸੇਵਾਦਾਰਾਂ ਵੱਲੋਂ ਪਿਛਲੇ 100 ਸਾਲਾਂ ਤੋਂ ਚਲਾਈ ਜਾ ਰਹੀ ਸੇਵਾ ਵਿੱਚ ਵਿਘਨ ਪਾਉਣਾ ਚਾਹੁੰਦੇ ਹੋ। ਤੁਸੀਂ ਮੁੱਖ ਮੰਤਰੀ ਦਫ਼ਤਰ ਦੀ ਇੱਜ਼ਤ ਨੂੰ ਇੰਨਾ ਹੇਠਾਂ ਸੁੱਟ ਦਿੱਤਾ ਹੈ ਕਿ ਹੁਣ ਤੁਸੀਂ ਸਿੱਖਾਂ ਦੇ ਸਭ ਤੋਂ ਪਵਿੱਤਰ ਗੁਰਧਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਰਮਚਾਰੀਆਂ ਨੂੰ ਭੜਕਾ ਰਹੇ ਹੋ ਅਤੇ ਆਪਣੀਆਂ ਚਾਲਾਂ ਰਾਹੀਂ ਸਿੱਖਾਂ ਵਿੱਚ ਫੁੱਟ ਪਵਾ ਰਹੇ ਹੋ। ਆਪਣੀ ਹੱਦ ਤੋਂ ਬਾਹਰ ਜਾ ਕੇ ਉਹਨਾਂ ਸੰਸਥਾਵਾਂ ਨੂੰ ਰਜਿਸਟਰ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਆਪ ਹੀ ਸਾਜ਼ਿਸ਼ ਤਹਿਤ ਖੜਾ ਕੀਤਾ ਹੈ। ਤੁਹਾਡੀ ਸਿੱਖਾਂ ਨੂੰ ਵੰਡ ਕੇ ਰਾਜ ਕਰਨ ਦੀ ਨੀਤੀ ਕੌਮ ਵਿਰੋਧੀ ਹੈ ਪਰ ਤੁਸੀਂ ਯਕੀਨਨ ਆਪਣੀ ਕੋਸ਼ਿਸ਼ਾਂ ਵਿੱਚ ਸਫਲ ਨਹੀਂ ਹੋਵੋਗੇ। ਭਗਵੰਤ ਮਾਨ ਤੁਸੀਂ ਤਾਂ ਪੂਰਨ ਸਿੱਖ ਵੀ ਨਹੀਂ ਹੋ। ਹੈਰਾਨੀ ਦੀ ਗੱਲ ਹੈ ਕਿ ਤੁਸੀਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਕੌਮ ਨੂੰ ਬਖਸ਼ੀ ਦਾੜੀ ਅਤੇ ਪਵਿੱਤਰ ਪੰਜ ਕਕਾਰਾਂ ਦਾ ਵੀ ਮਜ਼ਾਕ ਉਡਾਉਣ ਵਿੱਚ ਸ਼ਰਮ ਅਤੇ ਝਿਜਕ ਮਹਿਸੂਸ ਨਹੀਂ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜ਼ਬਰਦਸਤੀ ਸ਼ਰਾਬ ਪੀ ਕੇ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਿੱਚ ਤੁਹਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਵਿਡੰਬਨਾ ਇਹ ਹੈ ਕਿ ਆਨੰਦ ਮੈਰਿਜ ਐਕਟ ਵਿੱਚ ਸੋਧਾਂ ਦੀ ਸਿਫਾਰਿਸ਼ ਕਰਨ ਵਿੱਚ ਨਾ ਹੀ ਤੁਹਾਨੂੰ ਅਤੇ ਨਾ ਹੀ ਤੁਹਾਡੀ ਸਰਕਾਰ ਨੂੰ ਕੋਈ ਹੱਕ ਹੈ, ਫਿਰ ਵੀ ਤੁਸੀਂ ਆਪਣੇ ਗੈਰ ਸਿੱਖ ਅਤੇ ਸਿੱਖ ਵਿਰੋਧੀ ਦਿੱਲੀ ਵਾਲੇ ਆਕਾ ਦੇ ਇਸ਼ਾਰੇ ਤੇ ਇਸ ਨੂੰ ਸੋਧਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੋਧਾਂ ਚੁਣੇ ਹੋਏ ਧਾਰਮਿਕ ਨੁਮਾਇੰਦਿਆਂ ਦੀਆਂ ਸਿਫਾਰਿਸ਼ਾਂ ਤੇ ਹੀ ਕੀਤੀਆਂ ਜਾ ਸਕਦੀਆਂ ਹਨ। ਸਿੱਖ ਕੌਮ ਫਿਰ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਦਿੱਤੀ ਇਸ ਚੁਣੌਤੀ ਨੂੰ ਸਵੀਕਾਰ ਕਰਦੀ ਹੈ। ਅਸੀਂ ਆਪਣੇ ਧਰਮ ਤੇ ਹੋਏ ਇਸ ਹਮਲੇ ਦਾ ਪੂਰੀ ਤਾਕਤ ਨਾਲ ਮੂੰਹ ਤੋੜ ਜਵਾਬ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀਆਂ ਧਾਰਮਿਕ ਭਾਵਨਾਵਾਂ ਦੇ ਨੁਮਾਇੰਦੇ ਵਜੋਂ ਸੋਮਵਾਰ ਨੂੰ ਸੂਬਾ ਵਿਆਪੀ ਰੋਸ ਮੁਜ਼ਾਹਰਾ ਕਰੇਗਾ ਅਤੇ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਅਤੇ ਉਹਨਾਂ ਦੀ ਸਰਕਾਰ ਵੱਲੋਂ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਵਿੱਚ ਕੀਤੀ ਜਾ ਰਹੀ ਨਜਾਇਜ਼ ਦਖਲ ਅੰਦਾਜ਼ੀ ਦਾ ਵਿਰੋਧ ਕੀਤਾ ਜਾਵੇਗਾ। ਦੱਸਦੀ ਕਿ ਪਾਰਟੀ ਦੇ ਇੱਕ ਵਫਦ ਨੇ ਸ਼ਨੀਚਰਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੁੱਖ ਮੰਤਰੀ ਨੂੰ ਖਾਲਸਾ ਪੰਥ ਨਾਲ ਟਕਰਾਅ ਦੇ ਇਸ ਵਿਨਾਸ਼ਕਾਰੀ ਰਾਹ ਨੂੰ ਅਪਣਾਉਣ ਅਤੇ ਸਿੱਖ ਧਾਰਮਿਕ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕਰਨ ਤੋਂ ਰੋਕਣ। ਕੇਂਦਰ ਸਰਕਾਰ ਦੀ ਕੌਮੀ ਜਾਂਚ ਏਜੰਸੀ NIA ਦੀ ਟੀਮ ਨੇ ਪੂਰੇ ਪੰਜਾਬ ਵਿੱਚ 15 ਥਾਵਾਂ ਤੇ ਰੇਡ ਕੀਤੀ। ਇਸ ਦੌਰਾਨ ਖਬਰ ਹੈ ਕਿ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰ ਰਹੀ ਕੌਮਾਂਤਰੀ ਸੰਸਥਾ ਖਾਲਸਾ ਏਡ ਦੇ ਗੋਦਾਮਾਂ ਤੇ ਵੀ NIA ਦੀ ਟੀਮ ਪਹੁੰਚੀ ਅਤੇ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਤੇ ਰਾਜਪੁਰਾ ਰੋਡ ਤੇ ਖਾਲਸਾ ਏਡ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਗੋਦਾਮ ਬਣਾਏ ਹਨ ਜਿੱਥੇ ਪੂਰੇ ਪੰਜਾਬ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ। NIA ਦੀ ਟੀਮ ਪਟਿਆਲਾ ਦੀ ਰਿਸ਼ੀ ਕਲੋਨੀ ਅਤੇ ਰਾਜਪੁਰਾ ਰੋਡ ਤੇ ਪੈਲੇਸ ਵਿੱਚ ਬਣੇ ਗੋਦਾਮ ਤੇ ਪਹੁੰਚੀ ਅਤੇ ਸਰਚ ਆਪਰੇਸ਼ਨ ਕੀਤਾ। ਇਸ ਤੋਂ ਬਾਅਦ ਪੰਜਾਬ ਵਿੱਚ ਖਾਲਸਾ ਏਡ ਦੇ ਮੁਖੀ ਅਮਰਪ੍ਰੀਤ ਸਿੰਘ ਦੇ ਘਰ ਵੀ NIA ਦੀ ਟੀਮ ਤੜਕੇ ਪਹੁੰਚੀ। ਮਿਲੀ ਜਾਣਕਾਰੀ ਦੇ ਮੁਤਾਬਕ ਅਮਰਪ੍ਰੀਤ ਸਿੰਘ ਦੇ ਪਿਤਾ ਨੇ ਇਸ ਦੀ ਤਸਦੀਕ ਕਰਦੇ ਹੋਏ ਕਿਹਾ ਕਿ NIA ਦੇ ਅਧਿਕਾਰੀਆਂ ਨੇ ਕੁਝ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਚਲੇ ਗਏ। ਉਹਨਾਂ ਨੇ ਦੱਸਿਆ ਕਿ NIA ਦੀ ਟੀਮ ਨੇ ਅਮਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਪਰ ਕੋਈ ਦਸਤਾਵੇਜ਼ ਜਾਂ ਮੋਬਾਈਲ ਆਪਣੇ ਨਾਲ ਨਹੀਂ ਲੈ ਕੇ ਗਏ। ਇਸ ਤੋਂ ਪਹਿਲਾਂ ਖਬਰ ਆ ਰਹੀ ਸੀ ਕਿ NIA ਦੀ ਟੀਮ ਅਮਰਪ੍ਰੀਤ ਸਿੰਘ ਦਾ ਮੋਬਾਈਲ ਲੈ ਗਈ ਹੈ ਕਿਉਂਕਿ ਉਹਨਾਂ ਦਾ ਮੋਬਾਈਲ ਬੰਦ ਆ ਰਿਹਾ ਸੀ, ਜਦਕਿ ਪਿਤਾ ਨੇ ਇਹਨਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਪਿਤਾ ਨੇ ਦੱਸਿਆ ਕਿ NIA ਦੀ ਟੀਮ ਨੇ ਸਾਡੇ ਨਾਲ ਰੂਟੀਨ ਗੱਲਬਾਤ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ NIA ਦੀ ਟੀਮ ਨੇ ਰੇਡ ਕੀਤੀ। ਸਵੇਰੇ ਅਰਲੀ ਮਾਰਨਿੰਗ ਤਕਰੀਬਨ 5:08 ਦੇ ਉੱਤੇ NIA ਦੀ ਟੀਮ ਦੇ ਵੱਲੋਂ ਤੇ ਕੁਝ ਪੰਜਾਬ ਪੁਲਿਸ ਦੀ ਜੋ ਉਹਨਾਂ ਦਾ ਪ੍ਰੋਟੋਕੋਲ ਹੈ ਉਹਨਾਂ ਦੇ ਵੱਲੋਂ ਅੱਜ ਮੇਰੇ ਘਰੇ ਰੇਡ ਕੀਤੀ ਗਈ ਹੈ। ਸੋ ਇਹ ਰੇਡ ਤਕਰੀਬਨ ਇਨਵੈਸਟੀਗੇਸ਼ਨ ਉਹਨਾਂ ਦੀ 5 ਘੰਟੇ ਤਕਰੀਬਨ ਚੱਲੀ ਹੈ ਔਰ ਆਈ ਥਿੰਕ 9:30-10 ਵਜੇ ਦੇ ਕਰੀਬ ਉਹਨਾਂ ਨੇ ਕੰਕਲੂਡ ਕੀਤੀ ਹੈ ਔਰ ਕੰਕਲੂਡ ਕਰਨ ਦੇ ਦੌਰਾਨ 5 ਘੰਟੇ ਦੇ ਦੌਰਾਨ ਉਹਨਾਂ ਨੇ ਆਫਿਸ ਦੇ ਵਿੱਚ ਘਰ ਵੀ ਵਿਜ਼ਿਟ ਕੀਤੀ ਹੈ ਔਰ ਆਫਿਸ ਦੇ ਵਿੱਚ ਘਰ ਵੀ ਡਾਕੂਮੈਂਟੇਸ਼ਨ ਚੈੱਕ ਕੀਤੀ ਹੈ ਔਰ ਕੁਝ ਦਸਤਾਵੇਜ਼ ਨੇ ਉਹ ਜਿਹੜੇ ਉਹ ਨਾਲ ਲੈ ਕੇ ਗਏ। ਸਵਾਲ ਜਵਾਬ ਕੁਝ ਕਿਸ ਤਰੀਕੇ ਦੇ ਪੁੱਛੇ ਗਏ ਤੁਹਾਨੂੰ? ਦੇਖੋ ਬੇਸਿਕਲੀ ਉਹਨਾਂ ਦਾ ਸਵਾਲ ਜਵਾਬ ਸੀਗੇ ਵੀ ਕੋਈ ਖਾਲਸਾ ਏਡ ਕੋਈ ਐਂਟੀ ਨੈਸ਼ਨਲ ਐਕਟੀਵਿਟੀਜ਼ ਤਾਂ ਨਹੀਂ ਕਰ ਰਹੀ। ਸੋ ਮੈਂ ਜਦੋਂ ਸਵੇਰੇ ਅਰਲੀ ਮਾਰਨਿੰਗ ਉਹਨਾਂ ਨੇ ਘਰੇ ਐਂਟਰ ਕੀਤਾ ਤਾਂ ਓਬਵੀਅਸ ਜੀ ਗੱਲ ਹੈ ਕਿ 5 ਵਜੇ ਅਸੀਂ ਸੋ ਰਹੇ ਸੀ ਕਿਉਂਕਿ ਰਾਤ ਨੂੰ ਮੈਂ 1-2 ਵੱਜ ਰਹੇ ਨੇ ਬਿਜ਼ੀ ਚੱਲ ਰਹੇ ਹਾਂ ਔਰ ਸਾਰਿਆਂ ਨੂੰ ਇਹ ਭਲੀ ਭਾਂਤੀ ਸਾਰੇ ਜਾਣੂ ਨੇ ਇਸ ਗੱਲ ਤੋਂ। ਪਰ ਮਤਲਬ 5 ਵਜੇ ਉਹਨਾਂ ਦਾ ਪਹੁੰਚਣਾ ਔਰ ਉਸ ਤੋਂ ਬਾਅਦ ਇਸ ਟਾਈਮ ਦੇ ਉੱਤੇ ਪਹੁੰਚਣਾ ਜਦੋਂ ਸਾਰੀ ਟੀਮਾਂ ਸਾਡੀ ਬਿਲਕੁਲ ਬਲੈਕ ਐਂਡ ਵਾਈਟ ਚੱਲਦੇ ਹਾਂ
ਪਰ ਜੋ ਵੀ ਉਹਨਾਂ ਦੀ ਕੁਐਰੀ ਸੀਗੀਆਂ ਮੈਂ ਹਰ ਇੱਕ ਜੋ ਜਵਾਬ ਮੇਰੇ ਕੋਲੇ ਸੀਗੇ ਮੈਂ ਸਾਰੇ ਜਵਾਬ ਦਿੱਤੇ ਨੇ। ਤੇ ਪਰ ਫਿਰ ਵੀ ਉਹਨਾਂ ਨੇ ਮੈਨੂੰ ਕੀ ਕਹਿੰਦੇ ਨੇ 3 ਤਰੀਕ ਪਰਸੋਂ ਨੂੰ ਜਿਹੜਾ ਕਿ ਐਨਆਈਏ ਦੇ ਆਫਿਸ ਦਿੱਲੀ ਦੇ ਵਿੱਚ ਘਰ ਬੁਲਾਇਆ ਗਿਆ। ਇਹ ਜਿਹੜੇ ਸਵਾਲ ਸੀਗੇ ਤੁਹਾਡੇ ਪਰਸਨਲ ਰਿਲੇਟਡ ਜ਼ਿਆਦਾ ਸੀਗੇ ਖਾਲਸਾ ਏਡ ਨਾਲ ਜ਼ਿਆਦਾ ਕਿਸਾਨ ਸੀਗੇ? ਨਹੀਂ, ਮੈਂ ਅਮਰਪ੍ਰੀਤ ਇਕੱਲਾ ਤਾਂ ਹੈ ਹੀ ਨਹੀਂ ਜਿਹਨਾਂ ਨੇ ਪੁੱਛ ਜੇ ਅੱਜ ਖਾਲਸਾ ਏਡ ਇੰਡੀਆ ਦੇ ਵਿੱਚ ਘਰ ਚੱਲ ਰਹੀ ਹੈ। ਸੋ ਮੇਰਾ ਮਤਲਬ ਪੂਰੀ ਲਾਈਫ ਹੀ ਖਾਲਸਾ ਏਡ ਨੂੰ ਡੈਡੀਕੇਟਿਡ ਆ। ਸੋ ਮੈਂ ਪ੍ਰੋਫੈਸ਼ਨਲੀ ਪਾਇਲਟ ਹਾਂ, ਬਟ ਮੈਂ ਸਾਰਿਆਂ ਨੂੰ ਪਬਲਿਕਲੀ ਔਰ ਮੀਡੀਆ ਦੇ ਉੱਤੇ ਵੀ ਬਹੁਤ ਵਾਰ ਇੰਟਰਵਿਊਜ਼ ਕੀਤੇ ਕਿ ਮੈਂ ਫੁੱਲ ਟਾਈਮ ਅਗਰ ਖਾਲਸਾ ਏਡ ਨੂੰ ਡਿਵੈਲਪ ਕਰ ਰਿਹਾ ਔਰ ਇਸ ਨੂੰ ਗਰੋ ਕਰ ਰਿਹਾ। ਸੋ ਫਰੋਮ ਦ 2014 ਅਸੀਂ ਇਸ ਚੀਜ਼ ਨੂੰ ਖਾਲਸਾ ਏਡ ਨੂੰ ਡਿਵੈਲਪ ਹੀ ਕੀਤਾ। ਇਹ ਸਵਾਲ ਸਾਰੇ ਖਾਲਸਾ ਏਡ ਦੇ ਰਿਲੇਟਡ ਸੀ ਔਰ ਉਹਨਾਂ ਨੇ ਖਾਲਸਾ ਏਡ ਦੇ ਵੀ ਅਕਾਊਂਟਸ ਜਾਂ ਕੁਝ ਸਟੇਟਮੈਂਟਸ ਉਹ ਸਾਰਾ ਕੁਝ ਉਹਨਾਂ ਨੇ ਮੈਨੂੰ ਇੱਕ ਲਿਸਟ ਦਿੱਤੀ ਹੈ। ਉਹ ਡਾਕੂਮੈਂਟੇਸ਼ਨ ਲੈ ਕੇ ਵੀ ਉਹਨਾਂ ਤੱਕ ਪਰਸੋਂ ਜਿਹੜਾ ਉਹ ਪਹੁੰਚਣਾ। ਸਰ ਕੋਈ ਮੋਬਾਈਲ ਵਗੈਰਾ ਵੀ ਜ਼ਬਤ ਵਗੈਰਾ? ਹਾਂਜੀ, ਮੇਰਾ ਮੋਬਾਈਲ ਉਹਨਾਂ ਨੇ ਸੀਜ਼ ਕੀਤਾ ਔਰ ਕੁਝ ਆਫੀਸ਼ੀਅਲ ਡਾਕੂਮੈਂਟਸ ਉਹ ਬਕਾਇਦਾ ਆਪਣੇ ਪ੍ਰੋਟੋਕੋਲ ਦੇ ਅਕੋਰਡਿੰਗਲੀ ਉਹ ਦੇ ਕੇ ਗਏ ਨੇ ਕਿ ਇਹ ਚੀਜ਼ਾਂ ਉਹ ਲੈ ਕੇ ਚੱਲਣ। 40 ਤੋਂ 50 ਮਿਸ਼ਨਸ ਦੇ ਵਿਚਕਾਰ ਪੈਨ ਇੰਡੀਆ ਦੇ ਵਿਚਕਾਰ ਕੰਮ ਕਰ ਚੁੱਕੇ ਹਾਂ। ਕਿੱਥੇ ਕੋਈ ਕਨਫਲਿਕਟ ਹੈ, ਕਿੱਥੇ ਕੋਈ ਬਾੜ ਆਈ ਹੈ, ਕਿੱਥੇ ਕੋਈ ਅਰਥਕੁਏਕ ਆਇਆ, ਕੋਈ ਵੀ ਮਤਲਬ ਲੜਾਈ ਲਈ ਜਾ ਕੇ ਅਸੀਂ ਸੇਵਾ ਨਿਭਾਈ ਹੈ। ਪਰ ਉਸ ਦੀ ਜਵਾਬਦੇਹੀ ਅਮਰਪ੍ਰੀਤ ਦੇ ਸਕਦਾ। ਪਰ ਜੇ ਕੋਈ ਸਾਡਾ ਕੋਈ ਵੋਲੰਟੀਅਰ ਹੋਵੇ, ਕੋਈ ਹੋਰ ਸਾਡੇ ਨਾਲ ਐਸੋਸੀਏਟਿਡ ਬੰਦਾ ਹੋਵੇ, ਉਹਦੀ ਆਈਡੀਓਲੋਜੀ ਕੋਈ ਡਿਫਰੈਂਟ ਹੋਵੇ, ਉਸ ਦਾ ਜ਼ਿੰਮੇਵਾਰ ਅਮਰਪ੍ਰੀਤ ਨਹੀਂ ਹੋ ਸਕਦਾ, ਉਸ ਦਾ ਜ਼ਿੰਮੇਵਾਰ ਖਾਲਸਾ ਏਡ ਪੂਰੀ ਸੰਸਥਾ ਨਹੀਂ ਹੋ ਸਕਦੀ। ਤੇ ਖਾਲਸਾ ਏਡ ਦੀ ਆਈਡੀਓਲੋਜੀ ਸਾਰਿਆਂ ਨੂੰ ਕਲੀਅਰ ਹੈ। ਅਸੀਂ ਈਵਨ ਜਦੋਂ ਸਾਡੀ ਇੰਡਕਸ਼ਨਸ ਹੁੰਦੀਆਂ, ਸਾਡੇ ਵੋਲੰਟੀਅਰ ਬਣਦੇ ਨੇ, ਅਸੀਂ ਉਹਨਾਂ ਦੀ ਟ੍ਰੇਨਿੰਗ ਕਰਦੇ ਹਾਂ ਕਿ ਖਾਲਸਾ ਏਡ ਨਾ ਹੀ ਕੋਈ ਧਰਮ ਦੇ ਆਧਾਰ ਤੇ ਚੱਲ ਰਹੀ ਹੈ, ਅਸੀਂ ਸਿੱਖ ਪ੍ਰਿੰਸੀਪਲ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਸਿੱਖ ਪ੍ਰਿੰਸੀਪਲਸ ਦੇ ਅਕੋਰਡਿੰਗਲੀ ਅੱਗੇ ਚੱਲਦੇ ਹਾਂ, ਪਰ ਇਹ ਕਿਸੇ ਧਰਮ ਤੱਕ ਸੀਮਤ ਨਹੀਂ ਗੀ। ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਸਿਆਸੀ ਬਿਆਨਬਾਜ਼ੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਸੁਨਾਮ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਮੈਂ ਸਿਆਸਤ ਵਿੱਚ ਲਿਆਉਣ ਵਾਲੇ ਮਨਪ੍ਰੀਤ ਬਾਦਲ ਦੇ ਖਿਲਾਫ ਕਾਰਵਾਈ ਕਰ ਸਕਦਾ ਹਾਂ ਤਾਂ ਮੈਂ ਕਿਸੇ ਨੂੰ ਬਖਸ਼ਾਂਗਾ ਨਹੀਂ। ਸਿਰਫ ਇੰਨਾ ਹੀ ਨਹੀਂ, ਮਾਨ ਨੇ ਇਹ ਵੀ ਕਿਹਾ ਕਿ ਭਗਤ ਸਿੰਘ ਦੀ ਸਹੁੰ ਖਾਣ ਵਾਲਾ ਵਿਅਕਤੀ ਪਹਿਲਾਂ ਕਾਂਗਰਸ ਅਤੇ ਹੁਣ ਬੀਜੇਪੀ ਵਿੱਚ ਚਲਾ ਗਿਆ। ਉਹ ਆਪਣੇ ਆਦਰਸ਼ਾਂ ਤੇ ਖੜੇ ਨਹੀਂ ਰਹੇ, ਜਦਕਿ ਉਹ ਅੱਜ ਵੀ ਆਪਣੇ ਅਸੂਲਾਂ ਤੇ ਕਾਇਮ ਹਨ। ਇਸ ਦੇ ਜਵਾਬ ਵਿੱਚ ਹੁਣ ਮਨਪ੍ਰੀਤ ਸਿੰਘ ਬਾਦਲ ਦਾ ਮੋੜਵਾਂ ਜਵਾਬ ਆਇਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੀਐਮ ਸਾਹਿਬ, ਜਿਹੜਾ ਤੁਸੀਂ ਮੈਨੂੰ ਇੱਕ ਸਿਆਸੀ ਜਲਸੇ ਵਿੱਚ ਧਮਕੀ ਦਿੱਤੀ ਹੈ, ਮੈਂ ਤੁਹਾਨੂੰ ਇੱਕ ਗੱਲ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਸ਼ੋਹਰਤ ਅਤੇ ਤਾਕਤ ਆਰਜ਼ੀ ਹੁੰਦੀ ਹੈ, ਕੱਲ ਕਿਸੇ ਹੋਰ ਕੋਲ ਚਲੀ ਜਾਵੇਗੀ। ਸਸਤੀ ਸ਼ੋਹਰਤ ਨਾ ਖਰੀਦੋ ਅੰਗਰੇਜ਼ਾਂ ਅਤੇ ਮੁਗਲਾਂ ਨਾਲ ਰਲ ਕੇ। ਤੁਸੀਂ ਕਿਹਾ ਕਿ ਮਨਪ੍ਰੀਤ ਬਾਦਲ ਆਪਣੇ ਆਦਰਸ਼ਾਂ ਤੇ ਨਹੀਂ ਖੜਾ। ਜੇ ਕੋਈ ਆਦਰਸ਼ਾਂ ਤੇ ਖੜਾ ਹੈ ਤਾਂ ਉਹ ਮਨਪ੍ਰੀਤ ਬਾਦਲ ਹੈ, ਜੇਕਰ ਨਹੀਂ ਖੜਾ ਤਾਂ ਉਹ ਭਗਵੰਤ ਮਾਨ ਨਹੀਂ ਖੜਿਆ। ਅੱਜ ਪੂਰੇ ਦੇਸ਼ ਵਿੱਚ ਹੈਲੀਕਾਪਟਰਾਂ ਤੇ ਟੂਰ ਤੇ ਫਿਰਦੇ ਹੋ ਜਿਵੇਂ ਕੋਈ ਮੁਗਲੀਆ ਸ਼ਹਿਜ਼ਾਦੇ ਫਿਰਦੇ ਹਨ। ਤੁਹਾਨੂੰ ਮੇਰੇ ਕਿਹਨੂੰ ਯਾਦ ਆਉਂਦੇ ਹਨ ਤਾਂ ਮੈਨੂੰ ਵੀ ਯਾਦ ਹੈ ਕਿ ਤੁਸੀਂ ਡਿੱਗੀ ਵਿੱਚ ਰੁੜਦੇ ਫਿਰਦੇ ਸੀ। ਮਨਪ੍ਰੀਤ ਦਾ ਮੂੰਹ ਨਾ ਖੁਲਵਾਓ, ਜੇਕਰ ਮੇਰਾ ਮੂੰਹ ਖੁੱਲ ਗਿਆ ਤਾਂ ਹੋ ਸਕਦਾ ਹੈ ਕਿ ਪੰਜਾਬ ਵਿੱਚ ਤੁਹਾਨੂੰ ਲੁਕਣ ਦੀ ਥਾਂ ਹੀ ਨਾ ਮਿਲੇ। ਧਮਕੀਆਂ ਬੁਜ਼ਦਿਲ ਦਿੰਦੇ ਹਨ, ਤੁਸੀਂ ਗਲਤ ਬੰਦਾ ਚੁਣ ਲਿਆ। ਮੈਂ ਤੁਹਾਡੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ। ਜੇ ਤਾਂ ਸੱਚ ਦੀ ਪਿੱਚ ਤੇ ਖੇਡਣਾ ਹੈ ਮੈਂ ਬੇਦਾਗ ਹੋ ਕੇ ਨਿਕਲਾਂਗਾ, ਨਹੀਂ ਤਾਂ ਤੁਹਾਡੇ ਕੋਲ ਵਿਜੀਲੈਂਸ ਹੈ, ਪੁਲਿਸ ਹੈ। ਮੈਂ ਰੋਜ਼-ਰੋਜ਼ ਤੁਹਾਡੀਆਂ ਧਮਕੀਆਂ ਦੀ ਉਡੀਕ ਨਹੀਂ ਕਰਾਂਗਾ, ਨਾ ਹੀ ਮੇਰੇ ਕੋਲ ਕੋਈ ਟਾਈਮ ਹੈ। ਜੇ ਮੈਂ ਪੰਜਾਬ ਨਾਲ ਬੇਵਫਾਈ ਕੀਤੀ ਹੈ ਤਾਂ ਜੋ ਮਨ ਕਰਦਾ ਹੈ ਝੂਠਾ ਸੱਚਾ ਕੇਸ ਬਣਾਓ। ਮੈਂ ਇਸ ਗੱਲ ਤੋਂ ਨਹੀਂ ਡਰਦਾ ਹਾਂ। ਪਰਮਾਤਮਾ ਨੇ ਜਿਨ੍ਹਾਂ ਦਾ ਨੁਕਸਾਨ ਕਰਨਾ ਹੁੰਦਾ ਹੈ ਪਹਿਲਾਂ ਉਹਨਾਂ ਦੀ ਅਕਲ ਤੇ ਪਰਦਾ ਪਾਉਂਦਾ ਹੈ। ਮੈਂ ਤੁਹਾਡੀ ਅਗਲੀ ਧਮਕੀ ਦੀ ਉਡੀਕ ਨਹੀਂ ਕਰਨੀ, ਜੋ ਤੁਹਾਡਾ ਦਿਲ ਕਰਦਾ ਹੈ ਕਰੋ। ਸੀਐਮ ਸਾਹਿਬ, ਅੱਜ ਇੱਕ ਸਿਆਸੀ ਜਲਸੇ 'ਚ ਤੁਹਾਡੀ ਮੈਨੂੰ ਧਮਕੀ ਵਸੂਲ ਹੋਈ ਹੈ। ਮੈਂ ਤਾਂ ਤੁਹਾਨੂੰ ਇੱਕ ਗੱਲ ਯਾਦ ਹੀ ਕਰਾਉਣੀ ਚਾਹੁੰਦਾ ਹੈ ਕਿ ਸ਼ੋਹਰਤ ਆਰਜ਼ੀ ਚੀਜ਼ ਹੁੰਦੀ ਹੈ। ਹਰ ਦਿਲ ਅਜ਼ੀਜ਼ੀ ਇਹ ਇਤਫਾਕੀ ਹਾਦਸਾ ਹੁੰਦਾ ਹੈ ਤੇ ਤਾਕਤ ਤੇ ਹੁਕੂਮਤ ਨਾ ਅੱਜ ਤੱਕ ਕਿਸੇ ਇਨਸਾਨ ਕੋਲੇ ਸਦਾ ਰਹੀ ਹੈ ਤੇ ਨਾ ਤੁਹਾਡੇ ਕੋਲੇ ਰਹਿਣੀ ਹੈ। ਸਸਤੀ ਸ਼ੋਹਰਤ ਨਾ ਖਰੀਦੋ। ਅੰਗਰੇਜ਼ਾਂ ਨਾਲ ਰਲ ਗਏ, ਮੁਗਲਾਂ ਨਾਲ ਰਲ ਗਏ। ਮਨਪ੍ਰੀਤ ਜਿਹੜਾ ਹੈ ਉਹ ਆਪਣੇ ਪੀਪੀਪੀ ਦੇ ਆਦਰਸ਼ਾਂ ਤੇ ਨਹੀਂ ਖੜਾ। ਜੇ ਕੋਈ ਬੰਦਾ ਪੰਜਾਬ 'ਚ ਪੀਪੀਪੀ ਦੇ ਆਦਰਸ਼ਾਂ ਤੇ ਖੜਾ ਤਾਂ ਮਨਪ੍ਰੀਤ ਖੜਾ। ਜੇ ਨਹੀਂ ਖੜਾ ਤਾਂ ਭਗਵੰਤ ਨਹੀਂ ਖੜਾ। ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਫਲਿਆਂ 'ਚ ਤੇ ਹੈਲੀਕਾਪਟਰ ਤੇ ਹਵਾਈ ਜਹਾਜ਼ਾਂ ਤੁਰੇ ਫਿਰਦੇ ਜਿਵੇਂ ਕੋਈ ਮੁਗਲੀਆ ਸ਼ਹਿਜ਼ਾਦੇ ਤੁਰੇ ਫਿਰਦੇ ਆ। ਮੇਰੇ ਕਿੰਨੋਂ ਤੁਹਾਨੂੰ ਯਾਦ ਆਉਂਦੇ ਆ ਤੇ ਮੈਨੂੰ ਵੀ ਯਾਦ ਹੈ ਕਿ ਤੁਸੀਂ ਮੇਰੀ ਡਿੱਕੀ 'ਚ ਰੁੜਦੇ ਫਿਰਦੇ ਹੁੰਦੇ ਸੀ। ਮਨਪ੍ਰੀਤ ਦਾ ਮੂੰਹ ਨਾ ਖੁਲਾਓ। ਜੇ ਮਨਪ੍ਰੀਤ ਦਾ ਮੂੰਹ ਖੁੱਲ ਗਿਆ ਤਾਂ ਹੋ ਸਕਦਾ ਹੈ ਪੰਜਾਬ 'ਚ ਤੁਹਾਨੂੰ ਲੁਕਣ ਨੂੰ ਥਾਂ ਨਾ ਰਵੇ। ਸਿਆਣੇ ਇੱਕ ਗੱਲ ਹਮੇਸ਼ਾ ਕਿਹਾ ਕਰਦੇ ਆ ਕਿ ਜੇ ਤਾਗਾ ਬਹੁਤਾ ਲੰਬਾ ਹੋ ਜਾਏ ਜਾਂ ਜ਼ੁਬਾਨ ਬਹੁਤੀ ਲੰਬੀ ਹੋ ਜਾਏ ਤਾਂ ਉਲਝ ਜਾਂਦੇ ਆ। ਇਸੇ ਕਰਕੇ ਕਹਿੰਦੇ ਆ ਕਿ ਤਾਗਾ ਜਿਹੜਾ ਹੈ ਲਪੇਟ ਕੇ ਰੱਖੋ ਤੇ ਜ਼ੁਬਾਨ ਜਿਹੜੀ ਹੈ ਇਹ ਸਮੇਟ ਕੇ ਰੱਖੋ। ਧਮਕੀਆਂ ਬੁਜ਼ਦਿਲ ਲੋਕ ਦਿਆ ਕਰਦੇ ਆ। ਤੁਸੀਂ ਗਲਤ ਬੰਦਾ ਚੁਣ ਲਿਆ। ਮੈਂ ਤੁਹਾਡੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ। ਔਰ ਇੱਕ ਕਚਹਿਰੀ ਹੁੰਦੀ ਹੈ ਜਿਹੜੀ ਆਵਾਮ ਦੀ ਕਚਹਿਰੀ ਹੁੰਦੀ ਹੈ, ਲੋਕਾਂ ਦੀ ਕਚਹਿਰੀ ਹੁੰਦੀ ਹੈ, ਕਾਨੂੰਨ ਦੀ ਕਚਹਿਰੀ ਹੁੰਦੀ ਹੈ, ਇੱਕ ਰੱਬ ਦੀ ਕਚਹਿਰੀ ਹੁੰਦੀ ਹੈ। ਤੇ ਜੇ ਤਾਂ ਸੱਚ ਦੀ ਪਿੱਚ ਤੇ ਖੇਡਣਾ ਹੈ
ਫਿਰ ਤਾਂ ਮਨਪ੍ਰੀਤ ਸੁਰਖਰੂ ਹੋ ਕੇ ਨਿਕਲੂਗਾ। ਜੇ ਪੰਜਾਬ ਨਾਲ ਵਫਾਦਾਰੀ ਦੀ ਪਿੱਚ ਤੇ ਖੇਡਣਾ ਹੈ ਤਾਂ ਮਨਪ੍ਰੀਤ ਸੁਰਖਰੂ ਹੋ ਕੇ ਨਿਕਲੂਗਾ। ਵਰਨਾ ਤੁਹਾਡੇ ਕੋਲੇ ਪੁਲਿਸ ਹੈ, ਵਿਜੀਲੈਂਸ ਹੈ, ਜੋ ਮਰਜ਼ੀ। ਮੈਚ ਤੋਂ 3 ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ, ਅੱਜ ਫੇਰ ਦੁਹਰਾਉਣਾ ਹੈ। ਤੇ ਰੋਜ਼-ਰੋਜ਼ ਮੈਂ ਤੁਹਾਡੀਆਂ ਧਮਕੀਆਂ ਦੀ ਜਾਂ ਕੋਈ ਉਡੀਕ ਨਹੀਂ ਕਰੂੰਗਾ, ਨਾ ਮੇਰੇ ਕੋਲ ਜਵਾਬ ਦੇਣ ਦਾ ਟਾਈਮ ਹੈ। ਜੇ ਮਨਪ੍ਰੀਤ ਦੇ ਖਿਲਾਫ ਜਾਂ ਮਨਪ੍ਰੀਤ ਨੇ ਪੰਜਾਬ ਨਾਲ ਕੋਈ ਬੇਵਫਾਈ ਕੀਤੀ ਹੈ, ਜੋ ਤੁਹਾਡਾ ਦਿਲ ਕਰਦਾ ਹੈ ਝੂਠਾ ਸੱਚਾ ਕੇਸ ਬਣਾਓ। ਮੈਂ ਇਸ ਗੱਲ ਤੋਂ ਨਹੀਂ ਡਰਦਾ, ਪਰ ਇੱਕ ਅੰਗਰੇਜ਼ੀ ਦਾ ਮੁਹਾਵਰਾ ਹੈ ਕਿ whom the gods wish to destroy they first make them mad। ਪਰਮਾਤਮਾ ਨੇ ਜਿਨ੍ਹਾਂ ਦਾ ਨੁਕਸਾਨ ਕਰਨਾ ਹੁੰਦਾ ਹੈ, ਉਹ ਪਹਿਲਾਂ ਉਹਨਾਂ ਦੀ ਅਕਲ ਤੇ ਪੜਦੇ ਪਾ ਦਿੰਦਾ। ਉਹਨਾਂ ਨੂੰ ਦਿਸਦਾ ਤਾਂ ਹੁੰਦਾ ਪਰ ਅੱਖਾਂ ਦੇ ਅੱਗੇ ਪੜਦੇ ਹੁੰਦੇ, ਉਹਨਾਂ ਨੂੰ ਸੁਣਦਾ ਤਾਂ ਹੁੰਦਾ ਪਰ ਉਹਨਾਂ ਦੇ ਕੰਨਾਂ ਦੇ ਉੱਤੇ ਪੜਦੇ ਪੈ ਜਾਂਦੇ ਆ। ਇਸ ਕਰਕੇ ਮੈਂ ਤੁਹਾਡੀ ਅਗਲੀ ਧਮਕੀ ਦੀ ਉਡੀਕ ਨਹੀਂ ਕਰਨੀ। ਜੋ ਤੁਹਾਡਾ ਦਿਲ ਕਰਦਾ ਕਰਿਓ। ਬਹੁਤ ਧੰਨਵਾਦ।